ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਜਿਹੜਾ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਅੱਜ ਦੇ ਇਸ ਵਿਸ਼ੇਸ਼ ਬ੍ਰੇਕਿੰਗ ਨਿਊਜ਼ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਵੈਸੇ ਪ੍ਰੋਗਰਾਮ ਇਸ ਵਕਤ ਜਿਹੜਾ ਹੋਰ ਹੁੰਦਾ ਹੈ, ਪਰ ਆਪਾਂ ਸਾਰਿਆਂ ਦੀ ਜਿਹੜੀ ਸਹੂਲਤ ਦੇ ਲਈ ਇਹ ਜਿਹੜੀ ਬ੍ਰੇਕਿੰਗ ਨਿਊਜ਼ ਜਿਹੜੀ ਆਪਾਂ ਇਸ ਟਾਈਮ ਲੈ ਕੇ ਆਏ ਹਾਂ, ਇਹ ਖਾਸ ਕਰਕੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਹੈ ਬ੍ਰੇਕਿੰਗ ਨਿਊਜ਼ ਆ। ਖਾਸ ਕਰਕੇ ਆਪਣੀ ਕਮਿਊਨਿਟੀ ਜਾਂ ਸਾਰੇ ਹੀ ਜਿਹੜੇ ਇਮੀਗਰੈਂਟ ਇੱਥੇ ਆਏ ਹੋਏ ਨੇ ਉਹਨਾਂ ਦੇ ਉੱਤੇ ਇਸ ਦਾ ਕਾਫੀ ਵੱਡਾ ਅਸਰ ਆ, ਅਤੇ ਭਵਿੱਖ ਦੇ ਵਿੱਚ ਇਮੀਗ੍ਰੇਸ਼ਨ ਦੀ ਇਹ ਪਾਲਿਸੀ ਆ, ਇਸ ਦੇ ਨਾਲ ਕਾਫੀ ਵੱਡੇ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਚੇਂਜ ਆਉਣ ਜਾ ਰਹੇ ਆ। ਸੋ ਬਹੁਤ ਹੀ ਅਹਿਮ ਜਿਹੜੀ ਇਹ ਖਬਰ ਹੈਗੀ ਆ। ਆਪਾਂ ਬੀਤੇ ਕਈ ਮਹੀਨਿਆਂ ਤੋਂ ਇਸ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ, ਆਪਾਂ ਤੁਹਾਨੂੰ ਇਸ ਦੇ ਬਾਰੇ ਦੱਸਦੇ ਆ ਰਹੇ ਹਾਂ, ਕੀ ਅਪਡੇਟ ਇਸ ਦੇ ਉੱਤੇ ਚੱਲਦੀਆਂ ਆ ਰਹੀਆਂ ਉਹ ਦੱਸਦੇ ਆਏ ਹਾਂ। ਜਿਹੜਾ ਪਬਲਿਕ ਚਾਰਜ ਦਾ ਜਿਹੜਾ ਮਸਲਾ ਸੀਗਾ, ਜਿਹੜਾ ਕਿ ਪਿਛਲੇ ਸਾਲ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਦੁਆਰਾ ਲਾਇਆ ਗਿਆ ਸੀਗਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਦੇ ਪ੍ਰਪੋਜ਼ਡ ਰੂਲ ਰੱਖਿਆ। ਫਿਰ ਇਹ ਪ੍ਰਪੋਜ਼ਡ ਰੂਲ ਦੇ ਉੱਤੇ ਪਬਲਿਕ ਚਾਰਜ ਦੇ ਜਿਹੜਾ ਰੂਲ ਇਹ ਸੀਗਾ ਵੀ ਜਿਹੜਾ ਵੀ ਕੋਈ ਇਨਸਾਨ ਅਮਰੀਕਾ ਦੇ ਕੋਲੋਂ ਬੇਸਿਕਲੀ ਉਸ ਦੇ ਉੱਤੇ ਭਾਰ ਰਹਿੰਦਾ ਆ, ਜਾਂ ਉਹਨਾਂ ਦੇ ਕੋਲ ਮਾਇਕ ਸਹਾਇਤਾ ਜਿਹੜੀ ਉਹ ਚਾਹੁੰਦਾ ਆ ਕਿਸੇ ਵੀ ਤਰੀਕੇ ਦੇ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਅਧੀਨ, ਉਹਨਾਂ ਨੂੰ ਜਿਹੜਾ ਆ ਗ੍ਰੀਨ ਕਾਰਡ ਡਿਨਾਈ ਕਰਨ ਦਾ ਅਖਤਿਆਰ ਜਿਹੜਾ ਆ ਟਰੰਪ ਪ੍ਰਸ਼ਾਸਨ ਦੇ ਕੋਲ ਆ ਸਕਦਾ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਪ੍ਰਪੋਜ਼ਡ ਰੂਲ ਰੱਖਿਆ ਸੀ, ਜਿਹੜਾ ਕਿ ਅਕਤੂਬਰ ਦੇ ਮਿਡ ਦੇ ਵਿੱਚ ਇੱਕ ਹਿਸਾਬ ਦੇ ਨਾਲ ਲਾਗੂ ਹੋ ਗਿਆ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਇਸ ਰੂਲ ਦੇ ਖਿਲਾਫ ਬਹੁਤ ਜਿਹੜੀਆਂ ਜਨਤਕ ਪਟੀਸ਼ਨਾਂ ਜਿਹੜੀਆਂ ਹੋਈਆਂ, ਜਿਸ ਦੇ ਵਿੱਚ ਕਈ ਅਦਾਲਤਾਂ ਨੇ, ਹੇਠਲੀਆਂ ਅਦਾਲਤਾਂ ਨੇ ਇਸ ਦੇ ਉੱਤੇ ਰੋਕ ਲਾਈ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਹੌਲੀ ਹੌਲੀ ਜਿਹੜੀਆਂ ਉਤਲੀਆਂ ਅਦਾਲਤਾਂ ਦੇ ਵਿੱਚ ਗਿਆ। ਬੀਤੇ ਦਿਨਾਂ ਦੇ ਵਿੱਚ ਇੱਕ ਫੈਡਰਲ ਅਦਾਲਤ ਦੇ ਵਿੱਚ ਉੱਥੋਂ ਦੇ ਜੱਜਿਸ ਨੇ ਇਸ ਰੂਲ ਨੂੰ ਬਹਾਲ ਕਰਨ ਦੀ ਗੱਲ ਕੀਤੀ, ਪਰ ਉਸ ਤੋਂ ਇਲਾਵਾ ਹੋਰ ਉਸ ਟਾਈਮ ਦੇ ਉੱਤੇ ਉਸੇ ਹੀ ਸਟ੍ਰੈਚਰ ਦੇ ਪੈਰਲਲ ਜਿਹੜੀਆਂ ਅਦਾਲਤਾਂ ਆ ਉਹਨਾਂ ਨੇ ਰੋਕ ਵੀ ਲਾ ਕੇ ਰੱਖੀ ਹੋਈ ਸੀ। ਸੋ ਇਸ ਜਿਹੜਾ ਪਬਲਿਕ ਚਾਰਜ ਵਾਲੇ ਮਸਲੇ ਦੇ ਉੱਤੇ ਭੰਬਲ ਭੂਸਾ ਬਣਿਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਜਿਹੜੀ ਹੈਗੀ ਆ ਅਮਰੀਕਾ ਦੀ, ਉਹਨਾਂ ਨੇ ਆਖਿਆ ਸੀ ਵੀ ਅਸੀਂ ਇਸ ਦੀ ਸੁਣਵਾਈ ਜਿਹੜੀ ਆ ਉਹ ਕਰਾਂਗੇ। ਸੁਣਵਾਈ ਉਹਨਾਂ ਨੇ ਲਈ ਅਤੇ ਅੱਜ ਉਸ ਦੇ ਉੱਤੇ ਉਹਨਾਂ ਨੇ ਹੁਣੇ ਜਿਹੜਾ ਉਹ ਫੈਸਲਾ ਆ ਉਹ ਸੁਣਾ ਦਿੱਤਾ ਹੈਗਾ। ਬਿਲਕੁਲ, ਇਹ ਜਿਹੜੇ ਨਵੇਂ ਆਣੇ ਆ ਗ੍ਰੀਨ ਕਾਰਡ ਤੇ ਉਹਨਾਂ ਤੇ ਵੀ ਕਹਿੰਦੇ ਅਸਰ ਕਰ ਸਕਦਾ ਹੈਗਾ ਜੇ ਉਹਨਾਂ ਨੂੰ ਲੱਗੇ ਵੀ ਇਹ ਗਵਰਨਮੈਂਟ ਤੇ ਭਾਰ ਬਣਨਗੇ। ਸੋ ਜੇ ਆਪਾਂ ਉਸ ਤੋਂ ਪਹਿਲਾਂ ਦੱਸ ਦਈਏ ਵੀ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਕੀ ਸੁਣਾਇਆ ਆ, ਸੋ ਉਹਨਾਂ ਨੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਇੱਕ ਵੱਡੀ ਜਿੱਤ ਇਸ ਜਿਹੜੇ ਆ ਫੈਸਲੇ ਰਾਹੀਂ ਦਿੱਤੀ ਆ। 4 ਦੇ ਮੁਕਾਬਲੇ ਜਿਹੜੇ 5 ਜਸਟਿਸਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ ਵੀ ਜਿਹੜਾ ਪ੍ਰਸ਼ਾਸਨ ਆ ਉਸ ਦੇ ਕੋਲ ਅਖਤਿਆਰ ਹੋਵੇਗਾ ਵੀ ਜਿਹੜਾ ਕੋਈ ਪਬਲਿਕ ਚਾਰਜ ਜਾਂ ਬੈਨੀਫਿਟ ਕਿਸੇ ਤਰੀਕੇ ਦਾ ਸਰਕਾਰ ਦੇ ਕੋਲੋਂ ਲੈਂਦਾ ਆ ਅਤੇ ਉਸ ਨੂੰ ਦੇਖਦੇ ਹੋਏ ਜਿਹੜਾ ਇਮੀਗ੍ਰੇਸ਼ਨ ਵਾਲੇ ਆ ਉਹ ਉਹਨਾਂ ਦਾ ਗ੍ਰੀਨ ਕਾਰਡ ਡਿਨਾਈ ਕਰ ਸਕਦੇ ਆ। ਇੱਥੇ ਉਹਨਾਂ ਨੂੰ ਲੀਗਲੀ ਪੱਕੇ ਹੋਣ ਤੋਂ ਇੱਕ ਹਿਸਾਬ ਦੇ ਨਾਲ ਰੋਕਿਆ ਜਾ ਸਕਦਾ ਹੈ। ਸੋ ਬਹੁਤ ਵੱਡਾ ਫੈਸਲਾ ਆ, ਜਿਸ ਦੇ ਕਰਕੇ ਭਵਿੱਖ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਹੋਣ ਵਾਲਾ। ਸੋ ਇਹ ਪੰਜਾਬੀਆਂ ਦਾ ਵੀ ਬਹੁਤ ਵੱਡਾ ਅਸਰ ਪੈਣਾ, ਕਿਉਂਕਿ ਆਪਾਂ ਪਿਛਲੇ ਸਾਲ ਤੋਂ ਹੀ ਰੌਲਾ ਪਾਉਂਦੇ ਭਾਈ ਇੱਦਾਂ ਦੇ ਬੈਨੀਫਿਟ ਨਾ ਲਓ, ਇਹਨਾਂ ਦਾ ਅਸਰ ਪੈਣਾ। ਹੁਣ ਅੱਜ ਕਲੀਅਰ ਹੋ ਗਿਆ, ਕੋਈ ਗੌਰਮੈਂਟ ਦਾ ਮੈਡੀਕਲ ਲੈਂਦਾ, ਕਾਉਂਟੀ ਵਾਲਾ ਫ੍ਰੀ ਮੈਡੀਕਲ ਲੈਂਦਾ ਆ, ਮੈਡੀਕੇਡ ਸਨੈਪ ਪ੍ਰੋਗਰਾਮ ਦੇ ਥਰੂ ਕੋਈ ਕਿਸ ਫੂਡ ਸਟੈਂਪਾਂ ਲੈਂਦਾ ਆ, ਲੋ ਇਨਕਮ ਵਾਲੀਆਂ ਅਪਾਰਟਮੈਂਟਾਂ ਆ, ਸੈਕਸ਼ਨ 8। ਸੋ ਇੱਦਾਂ ਦਾ ਜਿਹੜੇ ਵੀ ਕੋਈ ਲੈਂਦਾ ਹੈਗਾ ਗਵਰਨਮੈਂਟ ਦਾ ਬੈਨੀਫਿਟ, ਉਹਦਾ ਗ੍ਰੀਨ ਕਾਰਡ ਡਿਨਾਈ ਹੋ ਸਕਦਾ। ਇਹ ਅੱਜ ਸੁਪਰੀਮ ਕੋਰਟ ਨੇ, US ਦੀ ਸੁਪਰੀਮ ਕੋਰਟ ਨੇ ਆਪਣਾ ਫਾਈਨਲ ਡਿਸੀਜਨ ਆ ਉਹ ਦੇ ਦਿੱਤਾ ਹੈਗਾ। ਸੋ 5 ਦੇ ਮੁਕਾਬਲੇ 4 ਦੇ ਮੁਕਾਬਲੇ ਜਿਹੜੇ 5 ਜਿਹੜੇ ਜਸਟਿਸ ਆ, ਕਿਉਂਕਿ ਮੈਜੋਰਟੀ ਜਿਹੜੀ ਇੱਕ ਹਿਸਾਬ ਦੇ ਨਾਲ ਕੰਜ਼ਰਵੇਟਿਵ ਜੱਜਿਸ ਦੀ ਇਸ ਦੇ ਵਿੱਚ ਹੈਗੀ ਆ, ਅਤੇ ਉਹਨਾਂ ਨੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਇਹ ਫੈਸਲਾ ਹਰਜੋਤ ਸਿੰਘ ਜੀ ਇਹ ਹੁਣੇ ਇਹ ਸੁਣਾਇਆ ਆ। ਅਤੇ ਆਪਾਂ ਕਾਫੀ ਚਿਰ ਤੋਂ ਦੱਸਦੇ ਆ ਰਹੇ ਸੀਗੇ, ਅਕਤੂਬਰ ਤੋਂ ਬਾਅਦ ਦੇ ਵਿੱਚ ਜਿੱਦਾਂ ਆਪਾਂ ਦੱਸਦੇ ਰਹੇ, ਅਪਡੇਟ ਜਿੱਦਾਂ ਵੀ ਕੋਈ ਆਉਂਦੀ ਸੀ ਇਸ ਦੇ ਉੱਤੇ ਦੱਸਦੇ ਰਹੇ। ਸੋ ਇੱਕ ਬਹੁਤ ਵੱਡਾ ਜਿਹੜਾ ਚੇਂਜ ਆ ਉਹ ਆਉਣ ਜਾ ਰਿਹਾ ਆ। ਸੋ ਜਿੱਦਾਂ ਜਿਹੜਾ ਹਰਜੋਤ ਸਿੰਘ ਜੀ, ਜੇ ਆਪਾਂ ਉਸ ਰੂਲ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ
ਦੁਬਾਰਾ ਦਿੰਦੇ ਜਾਈਏ, ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਦੇਖਣਾ ਆ ਜੀ, ਕਿ 12 ਤੁਸੀਂ ਮਹੀਨੇ 12 ਵਾਰੀ ਕੋਈ ਬੈਨੀਫਿਟ ਯੂਜ਼ ਤੇ ਨਹੀਂ ਕੀਤਾ। 12 ਸੋ ਮਹੀਨੇ ਉਹ 12 ਮਹੀਨੇ। ਸੋ ਇਹ ਵੀ ਹੁੰਦਾ ਨਾ ਹਰਜੋਤ ਸਿੰਘ ਜੀ, ਕਈ ਵਾਰੀ 1 ਮਹੀਨੇ ਦੇ ਵਿੱਚ ਤੁਸੀਂ 2 ਬੈਨੀਫਿਟ ਲੈ ਲੈਂਦੇ ਆ। ਜੀ, ਇੱਕ ਥਾਂ ਦੇ ਉੱਤੇ ਸਨੈਪ ਪ੍ਰੋਗਰਾਮ ਦੇ ਵਿੱਚ ਆ, ਇੱਕ ਪਾਸੇ ਤੁਸੀਂ ਜਿਹੜਾ ਹਾਊਸਿੰਗ ਵਾਲਾ ਵੀ ਨਾਲ ਲੈ ਲੈਂਦੇ, ਇੱਕ ਪਾਸੇ ਮੈਡੀਕਲ ਵੀ ਲੈ ਲੈਂਦੇ ਆ। ਸੋ ਇਹ ਵੀ ਹੁੰਦਾ ਆ ਵੀ ਕਈ ਵਾਰੀ ਤੁਸੀਂ ਇੱਕ ਮਹੀਨੇ 'ਚ ਇੱਕ ਤੋਂ ਵੱਧ ਬੈਨੀਫਿਟ ਇਕੱਠੇ ਜਿਹੜੇ ਲੈ ਲੈਂਦੇ ਆ। ਸੋ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਇੱਕ ਵੱਖ ਕਰਕੇ ਗਿਣਨਾ ਆ। ਸੋ 12 ਵਾਰੀ ਜੇ ਤੁਸੀਂ ਬੈਨੀਫਿਟ ਕਿਸੇ ਤਰੀਕੇ ਦਾ ਜਿਹੜਾ ਉਹ ਲਿਆ ਹੈਗਾ ਆ, ਸੋ ਉਹਦੇ ਨਾਲ ਜਿਹੜਾ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਜਿਹੜਾ ਅਸਰ ਹੋਵੇਗਾ। ਹੁਣ ਅਜੇ ਵੀ ਇਸ ਚੀਜ਼ ਨੂੰ ਲੈ ਕੇ ਸਵਾਲ ਨੇ, ਇਸ ਚੀਜ਼ ਨੂੰ ਲੈ ਕੇ ਜਿਹੜੇ ਦੁਵਿਧਾ ਰਹੇਗੀ ਵੀ ਇਹਨਾਂ ਨੇ ਅੱਜ ਤੋਂ ਬਾਅਦ ਆਉਣ ਵਾਲੇ 3 ਸਾਲ ਤੱਕ ਪਹਿਲਾਂ ਵੇਟ ਕਰਨੀ ਹੈ, ਫਿਰ ਉਸ ਤੋਂ ਬਾਅਦ ਚੈੱਕ ਕਰਨਾ ਆ, ਜਾਂ ਅੱਜ ਤੋਂ ਹੀ ਉਹਨਾਂ ਨੇ ਪਿਛਲੇ 3 ਸਾਲਾਂ ਦਾ ਚੈੱਕ ਕਰਨਾ। ਪਰ ਨਵਿਆਂ ਤੇ ਵੀ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਮੈਂ ਨਿਊਜ਼ ਪੜ੍ਹ ਰਿਹਾ ਉਹਦੇ ਹਿਸਾਬ ਨਾਲ ਕਹਿੰਦੇ ਵੀ ਜਿਹੜੀ ਇਹ ਗਵਰਨਮੈਂਟ ਦੇ ਕੋਲ ਅਥਾਰਟੀ ਪਹਿਲਾਂ ਹੀ ਸੀਗੀ ਵੀ ਜਿਹੜਾ ਕੋਈ ਬੈਨੀਫਿਟ ਲਊਗਾ ਜਾਂ ਗਵਰਨਮੈਂਟ ਤੇ ਭਾਰ ਬਣੂਗਾ ਉਹਨੂੰ ਡਿਨਾਈ ਕਰ ਸਕਦੀ, ਪਰ ਉਹਦੇ ਵਿੱਚ ਗੈਪ ਸੀਗੇ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹ ਗੈਪ ਜਿਹੜੇ ਆ ਫਿਲ ਆਊਟ ਕੀਤੇ, ਜਿਹਦੇ ਵਿੱਚ ਉਹਨਾਂ ਨੇ ਐਡ ਕੀਤਾ ਸੀ ਵੀ ਕੋਈ ਕਿਸੇ ਤਰ੍ਹਾਂ ਦਾ ਨਾਨ ਕੈਸ਼ ਬੈਨੀਫਿਟ ਜਿਹੜਾ ਆ ਉਹਨੂੰ ਕੰਸੀਡਰ ਕਰਾਂਗੇ ਫੈਕਟਰ ਐਜ਼ ਏਜ। ਜੇ ਜ਼ਿਆਦਾ ਏਜ ਦਾ ਲੱਗੂਗਾ ਉਹਨਾਂ ਨੂੰ ਸ਼ੱਕ ਪਊਗੀ ਵੀ ਇਹ ਬੰਦਾ ਸਾਡੇ ਤੇ ਭਾਰ ਬਣੂਗਾ, ਉਹਨੂੰ ਡਿਨਾਈ ਕਰ ਸਕਦੇ ਆ। ਫਾਈਨੈਂਸ਼ੀਅਲ ਰਿਸੋਰਸਿਸ, ਇੰਪਲੋਇਮੈਂਟ ਹਿਸਟਰੀ ਤੁਹਾਡੀ, ਐਜੂਕੇਸ਼ਨ ਤੇ ਹੈਲਥ। ਜੇ ਐਜੂਕੇਸ਼ਨ ਕੋਈ ਨਹੀਂ ਹੈਗੀ, ਬਹੁਤ ਘੱਟ ਐਜੂਕੇਸ਼ਨ ਆ, ਤੇ ਉਹਨੂੰ ਲੱਗੂਗਾ ਵੀ ਇਹ ਤਾਂ ਸਾਡੇ ਜਾ ਕੇ ਭਾਰੀ ਪਊਗਾ, ਉਹਨੂੰ ਡਿਨਾਈ ਕਰ ਸਕਦੇ ਹੈਗੇ ਆ। ਹੈਲਥ, ਜੇ ਪਹਿਲੇ ਹੀ ਬੰਦਾ ਥੋੜਾ ਬਿਮਾਰ ਆ ਜਦੋਂ ਤੁਸੀਂ ਲੈਣ ਜਾਂਦੇ ਵੀਜ਼ਾ, ਤੇ ਉਹਦੇ ਬੇਸ ਤੇ ਉਹ ਤੁਹਾਨੂੰ ਡਿਨਾਈ ਕਰ ਦੋਗੇ। ਇਹ ਸੁਪਰੀਮ ਕੋਰਟ ਨੇ ਮੋਹਰ ਜਿਹੜੀ ਹੈ US ਦੀ ਨੇ ਅੱਜ ਲਾ ਦਿੱਤੀ ਹੈਗੀ ਹੈ, ਜੋ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦਾ ਸੀ। ਸੋ ਇਹ ਵੀ ਦੱਸਦੇ ਜਾਈਏ, ਇਹ ਕੋਈ ਨਵਾਂ ਲਾ ਨਹੀਂ ਸੀ, ਪੁਰਾਣਾ ਰੂਲ ਸੀ। ਇਹਦੇ ਵਿੱਚ ਗੈਪ ਸੀਗੇ ਬਹੁਤ, ਉਹਨੂੰ ਮਿਸਯੂਜ਼ ਹੁੰਦਾ ਸੀ, ਉਹ ਗੈਪ ਭਰ ਕੇ ਉਹਨਾਂ ਨੇ ਉਹ ਪੂਰਾ ਜਿਹੜਾ ਆ ਉਹਨੂੰ ਲਾਗੂ ਕਰ ਦਿੱਤਾ ਹੈ। ਬਿਲਕੁਲ। ਜਸਟਿਸ ਰੂਥ ਬੇਡਰ ਗਿੰਗਸਬਰਗ, ਜਸਟਿਸ ਸਟੀਵਨ ਬਰਾਇਰ, ਜਸਟਿਸ ਸੋਨੀਆ ਸੋਟੋਮੇਅਰ, ਜਸਟਿਸ ਅਲੀਨਾ ਕੇਗਨ, ਇਹ ਜਿਨ੍ਹਾਂ ਨੇ ਇਸ ਦੇ ਖਿਲਾਫ ਜਿਹੜੀ ਆ ਵੋਟ ਪਾਈ ਸੀ, ਉਹਨਾਂ ਨੇ ਕਿਹਾ ਵੀ ਜਿਹੜਾ ਹੇਠਲੀ ਕੋਰਟ ਦੇ ਦੁਆਰਾ, ਹੇਠਲੀ ਅਦਾਲਤ ਦੇ ਦੁਆਰਾ ਰੂਲਿੰਗ ਸੀਗੀ, ਉਸ ਨੂੰ ਜਿਹੜਾ ਆ ਉਹ ਬਰਕਰਾਰ ਰਹਿਣ ਦੇਣਾ ਚਾਹੀਦਾ, ਤੇ ਜਿਹੜੀ ਇਨਫੋਰਸਮੈਂਟ ਹੈਗੀ ਆ ਪਬਲਿਕ ਚਾਰਜ ਵਾਲੀ, ਉਸ ਦੇ ਉੱਤੇ ਜਿਹੜੀ ਰੋਕ ਲਾ ਕੇ ਰੱਖਣੀ ਚਾਹੀਦੀ ਆ। ਤੇ ਜਿਹੜੇ ਕਹਿੰਦੇ ਵੀ ਨਾਲ ਦੇ ਨਾਲ ਜਿਹੜਾ ਲੀਗਲ ਚੈਲੰਜ ਆ ਉਹ ਬਾਕੀ ਕੋਰਟ ਦੇ ਵਿੱਚੋਂ ਚੱਲਦਾ ਜਾਵੇ। ਪਰ ਜਿਹੜੇ ਬਾਕੀ ਜਿਹੜੇ ਸੀਗੇ ਜਸਟਿਸਿਸ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਇਹ ਆਖਿਆ ਆ। ਸੋ ਬਿਲਕੁਲ ਇਹ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਗਸਤ ਦੇ ਵਿੱਚ ਆਪਣਾ ਜਿਹੜਾ ਪ੍ਰਪੋਜ਼ਡ ਨਵੀਂ ਡੈਫੀਨੇਸ਼ਨ ਪਬਲਿਕ ਚਾਰਜ ਦੀ ਤੇ ਨਵਾਂ ਰੂਲ ਆ ਉਸ ਨੂੰ ਜਿਹੜਾ ਪਬਲਿਸ਼ ਕੀਤਾ ਸੀ, ਉਸ ਨੂੰ ਛਾਪਿਆ ਸੀ, ਜਿਸ ਦੇ ਉੱਤੇ ਜਿਹੜੇ ਹਜ਼ਾਰਾਂ ਹੀ ਲੱਖਾਂ ਕਮੈਂਟ ਵੀ ਆਏ। ਪਰ ਉਸ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੇ ਇਸ ਪਬਲਿਕ ਚਾਰਜ ਵਾਲੇ ਰੂਲ ਨੂੰ ਜਿਹੜਾ ਉਹ ਲਾਗੂ ਕੀਤਾ। ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਹੇਠਲੀਆਂ ਅਦਾਲਤਾਂ ਦੇ ਵਿੱਚ ਰੋਕਾਂ ਲੱਗੀਆਂ, ਤੇ ਰੋਕਾਂ ਲੱਗਣ ਤੋਂ ਬਾਅਦ ਦੇ ਵਿੱਚ ਫਿਰ ਜਿਉਂ-ਜਿਉਂ ਉਤਲੀਆਂ ਅਦਾਲਤਾਂ ਦੇ ਵਿੱਚ ਗਿਆ, ਤੇ ਅੱਜ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਉਹ ਸੁਣਾ ਦਿੱਤਾ ਆ। ਸੋ ਇਸ ਦੇ ਤਹਿਤ ਜਿੱਦਾਂ ਬਰਾਡਰ ਰੇਂਜ ਦੇ ਵਿੱਚ ਆਪਾਂ ਦੱਸਿਆ, ਪਿਛਲੇ 3 ਸਾਲ ਦੇ ਪੀਰੀਅਡ ਦੇ ਵਿੱਚ ਉਹਨਾਂ ਨੇ 12 ਮਹੀਨੇ ਦਾ ਜਿਹੜਾ ਚੈੱਕ ਕਰਨਾ ਹੈ, 12 ਬੈਨੀਫਿਟ ਜਿਹੜੇ ਉਹਨਾਂ ਨੇ ਉਹ ਚੈੱਕ ਕਰਨੇ ਹੈਗੇ ਨੇ। ਸੋ ਸਪਲੀਮੈਂਟ ਪ੍ਰੋਗਰਾਮ ਇਸ ਦੇ ਵਿੱਚ ਆ ਜਾਣਾ ਆ, ਜਿਹੜਾ ਮੈਡੀਕੇਡ ਜਿਹੜਾ ਹਰਜੋਤ ਸਿੰਘ ਜੀ ਆ ਜਾਣਾ ਹੈ, ਨਾਨ ਕੈਸ਼ ਬੈਨੀਫਿਟ ਜਿਹੜੇ ਆ, ਤੇ ਫੈਡਰਲ ਹਾਊਸਿੰਗ ਅਸਿਸਟੈਂਸ ਵੀ ਜਿਨ੍ਹਾਂ ਨੂੰ ਇਹ ਮਿਲਦੀ ਆ। ਸੋ ਹੁਣ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਉਹਨਾਂ ਨੂੰ ਆਪਾਂ ਜਿਹੜਾ ਉਹ ਦੱਸ ਜਾਈਏ। ਬਹੁਤ ਸਾਰੇ ਲੋਕ ਕਿਸੇ ਦੇ ਜੱਗੋ ਤੱਕ ਹੀ ਕਹਿ ਦਿੰਦੇ ਉਹ ਤੂੰ ਮੈਡੀਕਲ ਲਿਆ, ਤੂੰ ਵੀ ਲੈ ਲਾ, ਤੂੰ ਵੀ ਲੈ ਲਾ, ਹੁਣ ਮੈਡੀਕਲ ਤੱਕ ਹੀ ਰਹਿ ਜਾਣਾ ਆ। ਫਿਰ ਇਹ ਨਾ ਕਿਉਂ ਵੀ ਫਿਰ ਵੀ ਜਿਹੜਾ ਬਾਅਦ ਦੇ ਵਿੱਚ ਸਾਨੂੰ ਇੱਥੇ ਪੱਕੇ ਕਿਉਂ ਨਹੀਂ ਹੋਣ ਦਿੱਤਾ ਗਿਆ। ਸੋ ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਆਖ ਰਹੇ ਹਾਂ, ਜੇ ਕੋਈ ਹੋਰ ਗਲਤ ਕੰਮ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਵੀ ਉਸੇ ਤਰੀਕੇ ਦੇ ਨਾਲ ਕਰੋ। ਤੁਸੀਂ ਜੇ ਤੁਸੀਂ ਸਰਦੇ ਪੁੱਜਦੇ ਹੋ, ਜੇ ਤੁਸੀਂ ਠੀਕ ਕਰ ਸਕਦੇ ਹੋ, ਤੇ ਉਸ ਹਿਸਾਬ ਦੇ ਨਾਲ ਕਰੋ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ, ਖਾਸ ਕਰਕੇ ਹੁਣ ਉਹ ਲੋਕ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੇ ਜਲਦੀ ਇੱਥੇ ਪਹੁੰਚ ਜਾਣਾ ਆ। ਜੀ ਬਿਲਕੁਲ। ਸੋ ਉਹਨਾਂ ਨੇ ਜਿਹੜਾ ਤੁਸੀਂ ਐਫੀਡੇਵਿਟ ਆਫ ਸਪੋਰਟ ਜਿਹੜਾ ਉਹ ਦਿੱਤਾ ਹੈ ਨਾ, ਜੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਧਰ ਉੱਧਰ ਕਰੂਗਾ ਤੁਹਾਡੇ ਨਾਲ, ਜਿਹੜੀ ਉਹ ਤੁਹਾਨੂੰ ਵੀ ਜਿਹੜੀ ਉਸ ਦੇ ਵਿੱਚ ਪ੍ਰੋਬਲਮ ਬਾਅਦ ਦੇ ਵਿੱਚ ਉਹ ਆ ਸਕਦੀ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦੀ ਇਹੀ ਕੋਸ਼ਿਸ਼ ਹੈਗੀ ਆ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇੱਥੇ ਲੀਗਲ ਇਲੀਗਲ ਦੇ ਖਿਲਾਫ ਚਲੋ ਹੈਗੇ ਆ ਪਹਿਲੋਂ ਤੋਂ ਹੀ, ਵੀ ਲੀਗਲ ਇਮੀਗ੍ਰੇਸ਼ਨ ਨੂੰ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਘਟਾਇਆ ਜਾ ਸਕੇ। ਸੋ ਇਹ ਇਸ ਦੇ ਵਿੱਚ ਉਹਨਾਂ ਨੂੰ ਇੱਕ ਵੱਡੀ ਜਿੱਤ ਜਿਹੜੀ ਇਸ ਪ੍ਰਸ਼ਾਸਨ ਨੂੰ ਉਹ ਪ੍ਰਾਪਤ ਹੋਈ ਹੈਗੀ ਆ। ਸੋ ਬਿਲਕੁਲ, ਜੇ ਸਿੰਪਲ ਲੈਂਗੁਏਜ ਦੱਸਦੇ ਜਾਈਏ, ਸੁਪਰੀਮ ਕੋਰਟ ਨੇ 5 ਦੇ ਮੁਕਾਬਲੇ 4 ਦੇ ਨਾਲ ਇਹ ਡਿਸੀਜਨ ਦੇ ਦਿੱਤਾ ਆ ਜੋ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦਾ ਸੀ।
ਸੋ ਉਹਨੂੰ ਕਹਿੰਦੇ ਆ ਵੀ ਜਿਹੜੇ ਲੋ ਇਨਕਮ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਆਉਣ ਦੇ ਉੱਤੇ ਵੀ ਜਿਹੜੀ ਰੋਕ ਲੱਗ ਸਕਦੀ ਆ। ਸੋ ਇੱਕ ਵਾਰੀ ਹਰਜੋਤ ਸਿੰਘ ਜੀ ਇਹ ਜ਼ਰੂਰ ਕਲੀਅਰ ਕਰ ਦਿਓ, ਬਹੁਤ ਸਾਰੇ ਜਿਹੜੇ ਲੋਕ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਆ ਉਸ ਦੇ ਬਾਰੇ ਸੋਚਦੇ ਹੋਣੇ ਆ ਵੀ ਕੀ ਉਹ ਵੀ ਇਸ ਦੇ ਵਿੱਚ ਆਉਂਦੀ ਆ। ਨੋ, ਜਿਹੜਾ ਕਾਉਂਟੀ ਦਾ ਤੁਸੀਂ ਫ੍ਰੀ ਮੈਡੀਕਲ ਲੈਂਦੇ ਨਾ ਵਾਈਟ ਕਾਰਡ ਹੁੰਦਾ ਉਹੀ ਆਉਂਦਾ ਉਹਦੇ 'ਚ, ਪਰ ਜਿਹੜੀ ਤੁਸੀਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਪੂਰੇ USA 'ਚ ਹਰ ਸਟੇਟ ਦਾ ਜਿਹੜੀ ਓਬਾਮਾ ਕੇਅਰ ਦਾ ਡਿਫਰੈਂਟ ਨਾਂ ਆ, ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ। ਸੋ ਪੂਰੇ USA 'ਚ ਅਗਰ ਤੁਸੀਂ ਓਬਾਮਾ ਕੇਅਰ ਲੈਂਦੇ ਆ ਜਿਸ 'ਚ ਮੰਥਲੀ ਕੁਛ ਨਾ ਕੁਛ ਦਿੰਦੇ, ਚਾਹੇ $20 $20 100 ਜਿੰਨੀ ਤੁਹਾਡੀ ਪੇਮੈਂਟ ਬਣਦੀ ਆ, ਉਹ ਨਹੀਂ ਇਹਦੇ ਵਿੱਚ ਆਉਂਦਾ ਹੈਗਾ। ਪਰ ਜਿਹੜਾ ਟੋਟਲੀ ਫ੍ਰੀ ਮੈਡੀਕਲ ਆ ਉਹ ਇਹਦੇ ਵਿੱਚ ਆਉਂਦਾ ਹੈਗਾ ਆ। ਸੋ ਪਲੀਜ਼ ਹੁਣ ਇੱਦਾਂ ਨਾ ਹੋਵੇ, ਜਿੰਨੇ ਸਾਡੇ ਸਰੋਤੇ ਸੁਣ ਰਹੇ ਆ ਆਪ ਵੀ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ, ਗੁਆਂਢੀ ਸਾਰਿਆਂ ਨੂੰ ਦੱਸ ਦਿਓ ਭਾਈ ਜੇ ਕੋਈ ਲੈਂਦਾ ਹੈ ਇਮੀਡੀਏਟਲੀ ਬੰਦ ਕਰ ਦਿਓ, ਨਹੀਂ ਤਾਂ ਤੁਹਾਡੀ ਬਹੁਤ ਪ੍ਰੋਬਲਮ ਪੈਣੀ ਆ ਆਉਣ ਵਾਲੇ ਸਮੇਂ 'ਚ। ਤੇ ਜਿਹੜੇ ਨਵੇਂ ਬੰਦੇ ਵੀ ਆ ਰਹੇ ਆ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਆ ਉਹ ਵੀ ਤੁਹਾਨੂੰ ਹੁਣ ਇਨਕਮ ਉਸ ਹਿਸਾਬ ਨਾਲ ਹੀ ਸ਼ੋਅ ਕਰਨੀ ਪੈਣੀ ਆ, ਤਾਂ ਕਿ ਅਗਲਿਆਂ ਨੂੰ ਬਲੀਵ ਨਾ ਹੋਵੇ ਵੀ ਭਾਈ ਇਹ ਕਿਤੇ ਜਾਂਦੇ ਸਾਡੇ ਉਹ ਭਾਰ ਨਾ ਪੈ ਜਾਣ, ਤੇ ਇਹਨਾਂ ਦੇ ਕੋਲ ਇਨਕਮ ਇਨਫ ਹੈਗੀ ਆ, ਇਹ ਇੰਸ਼ੋਰੈਂਸ ਲੈ ਸਕਦੇ ਆ, ਜੌਬ ਲੱਭ ਸਕਦੇ ਆ, ਪੜ੍ਹੇ ਲਿਖੇ। ਸੋ ਇਦਾਂ ਦੇ ਜਿਹੜੇ ਇਹ ਹੁਣ ਬਿਲਕੁਲ ਕਾਫੀ ਉਹ ਉੱਥੋਂ ਡਿਨਾਈ ਵੀ ਕਰਨਗੇ ਮੈਨੂੰ ਲੱਗਦਾ ਇਹਦੇ ਬੇਸ ਤੇ। ਆਲਰੇਡੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਸ਼ੇਅਰ ਕਰਦੇ ਰਹੇ ਆਪਣੇ ਜਿਹੜੇ ਸਰੋਤਿਆਂ ਦੇ ਨਾਲ, ਜਿਸ ਦੇ ਵਿੱਚ ਆਪਾਂ ਨੂੰ ਦੱਸਦੇ ਰਹੇ ਆ ਵੀ ਇਦਾਂ ਦਾ ਕੰਮ ਜਿਹੜਾ ਹੋਇਆ ਆ। ਆਲਰੇਡੀ ਕਈ ਜਿਹੜੇ ਬਜ਼ੁਰਗਾਂ ਦੀ ਆਪਾਂ ਦੱਸਦੇ ਰਹੇ ਵੀ ਉਹਨਾਂ ਦੇ ਬਜ਼ੁਰਗਾਂ ਨੂੰ ਇਸ ਗੱਲੋਂ ਤੰਗੀ ਪਰੇਸ਼ਾਨੀ ਆ ਰਹੀ ਆ ਵੀ ਉਹ ਕਹਿੰਦੇ ਵੀ ਉੱਥੇ ਦਾ ਇੰਸ਼ੋਰੈਂਸ ਦਿਖਾਓ, ਤੇ ਉਸ ਬੰਦੇ ਦੀ ਵਿਦਆਊਟ ਸੋਸ਼ਲ ਸਿਕਿਉਰਿਟੀ ਜਿਹੜੀ ਉਹ ਇੰਸ਼ੋਰੈਂਸ ਨਹੀਂ ਇੱਥੇ ਜਿਹੜੀ ਉਹਨਾਂ ਨੂੰ ਮਿਲ ਸਕਦੀ। ਸੋ ਉਹ ਲੋਕ ਜਿਹੜੇ ਆਲਰੇਡੀ ਇਸ ਤਰੀਕੇ ਦੇ ਨਾਲ ਜਿਹੜੇ ਉਹ ਪਰੇਸ਼ਾਨ ਹੈਗੇ ਨੇ। ਉੱਦਾਂ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਇੱਥੇ ਦਾ ਲੀਗਲ ਪਰਮਾਨੈਂਟ ਰੈਜ਼ੀਡੈਂਟ ਆ, ਉਹਦਾ ਵੀ ਇਹਨਾਂ ਬੈਨੀਫਿਟਸ ਦੇ ਉੱਤੇ ਅਖਤਿਆਰ ਜਿਹੜਾ ਉਹ ਹੁੰਦਾ ਆ। ਸੋ ਇੱਕ ਚੀਜ਼ ਇਸ ਦੇ ਵਿੱਚ ਹਰਜੋਤ ਸਿੰਘ ਜੀ ਕਲੀਅਰ ਆਪਾਂ ਕਰਦੇ ਜਾਈਏ ਵੀ ਇਹ ਜਿਹੜੇ ਆਲਰੇਡੀ ਗ੍ਰੀਨ ਕਾਰਡ ਹੋਲਡਰ ਹੈ ਉਹਨਾਂ ਉੱਤੇ ਨਹੀਂ ਇਹ ਚੀਜ਼ ਜਿਹੜੀ ਲਾਗੂ ਹੈਗੀ। ਜਿਨ੍ਹਾਂ ਨੇ ਗ੍ਰੀਨ ਕਾਰਡ ਅਜੇ ਲੈਣਾ ਹੈਗਾ, ਜੇ ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਕੋਈ ਕਰ ਰਿਹਾ ਆ। ਕਈ ਵਰਕ ਪਰਮਿਟ ਵਾਲਿਆਂ ਦੇ ਗ੍ਰੀਨ ਕਾਰਡ ਬਣਦਾ, ਪੋਲੀਟੀਕਲ ਅਸਾਈਲਮ ਵਾਲੇ ਆ ਬਹੁਤ ਵਾਲੇ ਆ ਜਿੱਦਾਂ ਹੈਗੇ। ਸੋ ਹੁਣ ਗਾਹਾਂ ਉਹ ਨਹੀਂ ਸਾਰਾ ਕੁਝ ਚੈੱਕ ਕਰਨਾ, ਜਿੱਦਾਂ ਆਪਾਂ ਕਹਿੰਦੇ ਨੇ ਕ੍ਰੈਡਿਟ ਵੀ ਚੈੱਕ ਕਰੂਗੇ, ਟੈਕਸ ਵੀ ਚੈੱਕ ਕਰੂਗੇ। ਸੋ ਜਿੱਦਾਂ ਉਹ ਤਾਂ ਹਰਜੋਤ ਸਿੰਘ ਜੀ ਉਹ ਜਿਹੜੇ ਗ੍ਰੀਨ ਕਾਰਡ ਵਾਲੇ ਜਿਨ੍ਹਾਂ ਨੇ ਸਿਟੀਜ਼ਨ ਬਣਨਾ ਆ ਉਹਨਾਂ ਦੇ ਆਲਰੇਡੀ ਉਹਨਾਂ ਨੇ ਗੁੱਡ ਕਰੈਕਟਰ ਵਾਲਾ ਜਿਹੜਾ ਇੱਕ ਉਸ ਨੂੰ ਕਾਫੀ ਬ੍ਰੌਡਨ ਉਸ ਨੂੰ ਜਿਹੜਾ ਆ ਉਹਨਾਂ ਨੇ ਵਧਾ ਦਿੱਤਾ ਆ। ਸੋ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਆ ਸਕਦੀਆਂ। ਸੋ ਇਹਨਾਂ ਨੇ ਜਿਹੜੀ ਆ ਚਾਹੇ ਇਹ ਕੋਈ ਕਹਿ ਲਵੇ ਵੀ ਪੋਲੀਟੀਕਲੀ ਮੋਟੀਵੇਟਡ ਆ, ਚਾਹੇ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਕੁਛ ਵੀ ਕਹਿ ਸਕਦਾ ਹੈ, ਕੋਈ ਇਸ ਦੇ ਹੱਕ ਵਿੱਚ ਹੋ ਸਕਦਾ, ਕੋਈ ਇਸ ਦੇ ਵਿਰੋਧ ਦੇ ਵਿੱਚ ਹੋ ਸਕਦਾ ਆ। ਪਰ ਇੱਕ ਵੱਡਾ ਫੈਸਲਾ ਆ, ਇਸ ਨੇ ਜਿਹੜੀ ਆਉਣ ਵਾਲੀ ਭਵਿੱਖ ਦੀ ਇਮੀਗ੍ਰੇਸ਼ਨ ਪਾਲਿਸੀ ਆ ਉਸ ਨੂੰ ਟੋਟਲੀ ਚੇਂਜ ਕਰ ਦੇਣਾ ਜ਼ਮਾਨੇ ਦੇ ਵਿੱਚ ਜਿਹੜਾ ਇਸ ਨੂੰ ਚੇਂਜ ਕਰਨਾ ਆ। ਖਾਸ ਕਰਕੇ ਜਿਹੜੇ ਖਾਸ ਕਰਕੇ ਜਿਹੜੇ ਹਰਜੋਤ ਸਿੰਘ ਜੀ ਆਪਾਂ ਕਹਿੰਦੇ ਆ ਵੀ ਬਹੁਤ ਲੋਕ ਕਈ ਵਾਰੀ ਪਰੇਸ਼ਾਨ ਆ ਵੀ ਆ ਵੱਡੀ ਗੱਡੀ 'ਚ ਆਉਂਦਾ ਲਈ ਜਾਂਦਾ ਇਹ ਨਾਲੇ ਜਿਹੜੇ ਸਟੈਂਪਾਂ ਫੂਡ ਸਟੈਂਪਾਂ ਤੇ ਬਾਈ ਕਰੀ ਜਾਂਦਾ, ਇਹ ਕਿੱਦਾਂ ਗੱਲ ਬਣਦੀ ਆ। ਸੋ ਅਜਿਹੇ ਲੋਕਾਂ ਨੂੰ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਆ ਉਹ ਉਹਨਾਂ ਉੱਤੇ ਸ਼ਿਕੰਜਾ ਕੱਸਣ ਦੀ ਜਿਹੜੀ ਇਸ ਦੇ ਵਿੱਚ ਨਾਲ ਦੇ ਨਾਲ ਕੋਸ਼ਿਸ਼ ਕੀਤੀ ਆ, ਤੇ ਨਾਲ ਦੇ ਨਾਲ ਡੈਫੀਨੇਟਲੀ ਜਿਹੜਾ ਇਹਨਾਂ ਦਾ ਵੋਟਰ ਬੇਸ ਆ ਉਹ ਵੀ ਜਿਹੜਾ ਇਸ ਦੇ ਵਿੱਚ ਖੁਸ਼ ਹੋਵੇਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਬਾਹਰੋਂ ਆ ਰਹੇ ਲੋਕ ਆ ਉਹਨਾਂ ਦੇ ਜਿਹੜੇ ਬੈਨੀਫਿਟ ਆ ਇਸ ਦੇ ਵਿੱਚ ਕੱਟੇ ਜਾ ਰਹੇ ਨੇ। ਸੋ ਇਹ ਕਾਫੀ ਵੱਡੇ ਜਿਹੜੇ ਚੇਂਜਿਸ ਇਸ ਦੇ ਵਿੱਚ ਉਹ ਹੈਗੇ ਨੇ। ਸੋ ਇੱਕ ਅੰਡਰ 18 ਕਿਡਸ ਦਾ ਨਹੀਂ ਇਨਕਲੂਡ ਹੈਗਾ ਸੀਗਾ ਇਹ ਪਹਿਲਾਂ ਵੀ ਉਸ ਦੇ ਵਿੱਚ ਜਿਹੜਾ ਸੀਗਾ 18 ਸਾਲ ਤੋਂ ਜਿਹੜੇ ਅਡਲਟ ਨੇ ਉਹਨਾਂ ਦੇ ਉੱਤੇ ਹੀ ਇਹ ਜਿਹੜੀ ਚੀਜ਼ ਲਾਗੂ ਹੈਗੀ। ਸੋ ਬਿਲਕੁਲ ਇਹ ਵੀ ਦੱਸਦੇ ਜਾਈਏ CNN ਦੀ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ ਸਾਨੂੰ ਅਜੇ ਇਹ ਨਹੀਂ ਫਿਗਰ ਆਊਟ ਹੋ ਰਿਹਾ ਵੀ ਕਿੰਨੇ ਲੋਕਾਂ ਤੇ ਇਫੈਕਟ ਹੋਊਗਾ, ਪਰ ਜਿਹੜੇ ਨਵੇਂ ਲੋਕ ਆਣਗੇ, ਨਵਿਆਂ ਦੀ ਇੰਟਰਵਿਊ ਹੋਊਗੀ ਪੂਰੀ ਦੁਨੀਆ 'ਚ ਜਿੱਥੇ ਵੀ ਐਮਬੈਸੀਆਂ ਆ, ਉਹ ਉੱਥੇ ਦਾ ਜਿਹੜਾ ਆਫੀਸਰ ਹੋਊਗਾ ਇਮੀਗ੍ਰੇਸ਼ਨ ਦਾ ਜਿਹਨ ਵੀਜ਼ਾ ਦੇਣਾ ਉਹਦੇ ਤੇ ਹੀ ਡਿਪੈਂਡ ਕਰਦਾ ਵੀ ਉਹਨੂੰ ਲੱਗੂਗਾ ਵੀ ਇਹ ਪਬਲਿਕ ਚਾਰਜ ਬਣੂਗਾ, ਉਹ ਡਿਨਾਈ ਕਰ ਸਕਦਾ। ਸੋ ਇੰਨੀ ਪਾਵਰ ਉਸ ਇਮੀਗ੍ਰੇਸ਼ਨ ਆਫੀਸਰ ਕੋਲ ਹੋਊਗੀ। ਬਿਲਕੁਲ। ਤੇ ਇਹ ਵੀ ਜਿਹੜਾ ਹੁਣ ਦੇਖੋ ਹਰਜੋਤ ਸਿੰਘ ਜੀ ਇਹਦੇ ਬਹੁਤ ਸਾਰੇ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਐਕਚੁਅਲ 'ਚ ਜ਼ਰੂਰਤ ਵੀ ਹੈਗੀ ਆ ਅਜਿਹੀਆਂ ਚੀਜ਼ਾਂ ਦੀ। ਸੋ ਉਹਨਾਂ ਦੇ ਨਾਲ ਜਿਹੜਾ ਉਹ ਕੀ ਬਣੂਗਾ। ਸੋ ਬੇਸਿਕਲੀ ਇਸ ਪਾਲਿਸੀ ਦੇ ਤਹਿਤ ਜਿਹੜਾ ਟਰੰਪ ਪ੍ਰਸ਼ਾਸਨ ਕਹਿ ਰਿਹਾ ਵੀ ਗਰੀਬ ਬੰਦੇ ਇਜ਼ ਨਾਟ ਵੈਲਕਮ ਇਨ ਅਮਰੀਕਾ। ਇੱਕ ਹਿਸਾਬ ਦੇ ਨਾਲ ਜੇ ਆਪਾਂ ਜੇ ਇਸ ਨੂੰ ਵੇਖਿਆ ਜਾਵੇ ਵੀ ਕਿਉਂਕਿ ਜੇ ਕੋਈ ਮਾਤੜ ਬੰਦਾ ਇੱਥੇ ਆਉਂਦਾ ਜਿਸ ਨੂੰ ਜ਼ਰੂਰਤ ਹੈਗੀ ਸਹਾਇਤਾ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਉਹ ਕਹਿੰਦੇ ਵੀ ਅਸੀਂ ਦੇਣੀ ਨਹੀਂ, ਜੇ ਤੁਹਾਨੂੰ ਅਸੀਂ ਦੇ ਰਹੇ ਹਾਂ ਤਾਂ ਅਸੀਂ ਤੁਹਾਨੂੰ ਉਸ ਦੇ ਥਾਂ ਦੇ ਉੱਤੇ ਤੁਹਾਨੂੰ ਜਿਹੜਾ ਇੱਥੇ ਪੱਕਿਆ ਨਹੀਂ ਜਿਹੜਾ ਉਹ ਕਰਾਂਗੇ। ਸੋ ਹਰ ਇੱਕ ਤਰੀਕੇ ਦੇ ਨਾਲ ਸੋ ਮਨੀ ਮਾਈਂਡਡ ਇਮੀਗ੍ਰੇਸ਼ਨ ਪਾਲਿਸੀ ਦੇ ਵੱਲ ਨੂੰ ਜਿਹੜਾ ਆਪਾਂ ਵੱਧ ਰਹੇ ਹਾਂ, ਤੇ ਜਾਂ ਫਿਰ ਇੱਦਾਂ ਕਹਿ ਸਕਦੇ ਹਾਂ ਵੀ ਉਸ ਪਾਲਿਸੀ ਵੱਲ ਨੂੰ ਵੱਧ ਰਹੇ ਹਾਂ ਜਿਹਦੇ ਵਿੱਚ ਆਪਾਂ ਜਿਹੜਾ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਤਰਜ਼ ਦੇ ਉੱਤੇ ਪੁਆਇੰਟ ਬੇਸ ਸਿਸਟਮ ਜਾਂ ਇਸ ਤਰੀਕੇ ਦੇ ਹਿਸਾਬ ਦੇ ਨਾਲ ਵੀ ਤੁਹਾਡੀ ਐਜੂਕੇਸ਼ਨ ਇੰਨੀ ਹੋਵੇ। ਸੋ ਉਸ ਹਿਸਾਬ ਦੇ ਵੱਲ ਨੂੰ ਆਲਰੇਡੀ ਇਹ ਜਿਹੜੇ ਨਿਰਾ ਪ੍ਰਸ਼ਾਸਨ ਉਹਨਾਂ ਦੀ ਟਰਾਈ ਹੈਗੀ ਆ ਉਹ ਗੱਲ ਕਰ ਰਹੇ ਆ ਆਲਰੇਡੀ ਇਸ ਦੇ ਬਾਰੇ।
ਸੋ ਇਸ ਦੇ ਨਾਲ ਇਹਨਾਂ ਨੂੰ ਕਾਫੀ ਵੱਡਾ ਇੱਕ ਬੂਸਟ ਜਿਹੜਾ ਉਹ ਮਿਲਣ ਵਾਲਾ ਹੈ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਕੰਧ ਦਾ ਰੌਲਾ ਪਾਉਂਦੇ ਰਹਿੰਦੇ ਸੀ ਵੀ ਕੰਧ ਬਣ ਰਹੀ ਹੈ, ਇਹ ਇਨਵਿਜ਼ੀਬਲ ਵਾਲ ਆ ਐਕਚੁਅਲੀ ਜੇ ਦੇਖਿਆ ਜਾਵੇ, ਜਿਹੜੀ ਕੰਧ ਤੁਹਾਨੂੰ ਦਿਸਦੀ ਨਹੀਂ। ਹਾਂ, ਇਹ ਉਹ ਤੋਂ ਤਗੜੀ ਆ। ਸੋ ਇਹਦੇ ਵਿੱਚ ਇਹ ਲੀਗਲ ਇਮੀਗ੍ਰੇਸ਼ਨ ਵੀ ਬੰਦ ਕਰਨ ਦੀ ਹੈ, ਇਹਦੇ ਤੇ ਅਸਰ ਹੋਣਾ ਹੈ ਜੇ। ਸੋ ਹੁਣ ਜਿੱਦਾਂ ਦੇਖੋ ਪਹਿਲਾਂ ਪੋਲੀਟੀਕਲ ਅਸਾਈਲਮ ਵਾਲੇ ਵੀ ਉਹਨੂੰ ਕਹਿੰਦੇ ਵੀ ਅਸੀਂ ਬੰਦੇ ਹੀ ਕਰਨੇ ਆ, ਬੈਨ ਕਰਨਾ ਆ, ਘਟਾਤੇ ਆ ਬਹੁਤ। ਉਹ ਤੋਂ ਬਾਅਦ ਉਹਨਾਂ ਨੂੰ ਲੱਗੂਗਾ ਜੇ ਅਸਾਈਲਮ ਦੇ ਵੀ ਦਿੱਤਾ ਵੀ ਹੁਣ ਇਹ ਅਫੋਰਡ ਵੀ ਕਰੂਗੇ ਉੱਥੇ ਜਾ ਕੇ ਕਿ ਨਹੀਂ, ਇਹਨਾਂ ਦੀ ਐਜੂਕੇਸ਼ਨ ਕਿੱਦਾਂ ਦੀ ਹੈ, ਇਨਕਮ ਕਿੰਨੀ ਗਾ, ਜੇ ਉਹ ਲੱਗੂ ਉਹਦੇ ਬੇਸ ਤੇ ਫਿਰ ਡਿਨਾਈ ਕਰ ਸਕਦੇ ਆ। ਸੋ ਇਹ ਜਿਹੜਾ ਡਿਸੀਜਨ ਆ ਬਹੁਤ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਮੀਗ੍ਰੇਸ਼ਨ ਨੂੰ ਟੋਟਲੀ ਜਿਹੜਾ ਆ ਇਹ ਚੇਂਜ ਕਰੂਗਾ। ਬਿਲਕੁਲ। ਸੋ ਅੱਜ ਦੇ ਜਿਹੜੇ ਮੰਡੇ ਦੇ ਇਸ ਆਰਡਰ ਦੇ ਕਰਕੇ ਜਿਹੜਾ ਕਹਿੰਦੇ ਵੀ ਆਲਮੋਸਟ ਸਾਰੀਆਂ ਸਟੇਟਾਂ ਦੇ ਵਿੱਚ ਇਹ ਰੂਲ ਜਿਹੜਾ ਇਫੈਕਟ ਦੇ ਵਿੱਚ ਉਹ ਆ ਸਕਦਾ ਆ। ਇਲੀਨੋਇਸ ਨੂੰ ਛੱਡ ਕੇ, ਕਿਉਂਕਿ ਉੱਥੇ ਜਿਹੜਾ ਇੱਕ ਡਿਫਰੈਂਟ ਇੰਜੰਕਸ਼ਨ ਜਿਹੜਾ ਆ ਉਹ ਆਲਰੇਡੀ ਚੱਲ ਰਿਹਾ ਹੈਗਾ। ਸੋ ਇਸ ਨੂੰ ਲੈ ਕੇ 5 ਕੰਜ਼ਰਵੇਟਿਵ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਮੈਜੋਰਟੀ ਦੇ ਵਿੱਚ ਉਹ ਕੀਤਾ ਆ। ਸੋ ਇਹ ਜਿਹੜਾ ਆਰਡਰ ਆ ਇਸ਼ੂ ਵੀ ਉਹਨਾਂ ਨੇ ਕੀਤਾ ਹੈ, ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ, ਜਿਹੜੇ ਇਸ ਟਾਈਮ ਇੰਪੀਚਮੈਂਟ ਟਰਾਇਲ ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਸੈਨੇਟ ਦੇ US ਸੈਨੇਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਇਸ ਜਿਹੜਾ ਹਰਜੋਤ ਸਿੰਘ ਜੀ ਨਿਊਯਾਰਕ ਦੇ ਇੱਕ ਜੱਜ ਨੇ, ਉਹਨਾਂ ਨੇ ਪਿਛਲੀ ਫਾਲ ਦੇ ਵਿੱਚ ਇਹ ਜਦੋਂ ਕਾਨੂੰਨ ਦੇ ਬਾਰੇ ਲਿਆਂਦਾ ਜਾ ਰਿਹਾ ਸੀ ਉਸ ਦੇ ਉੱਤੇ ਇੰਜੰਕਸ਼ਨ ਜਿਹੜਾ ਉਹ ਲਾਇਆ ਗਿਆ ਸੀ, ਇਸ ਰੂਲ ਦੇ ਉੱਤੇ ਬਲੌਕ ਲਾਇਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੋਲਿਸਿਟਰ ਜਨਰਲ ਹੈਗੇ ਨੋਇਲ ਫ੍ਰਾਂਸਿਸਕੋ, ਉਹਨਾਂ ਨੇ ਇਸ ਨੂੰ ਅਪੀਲ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ, ਅਤੇ ਉਹਨਾਂ ਨੇ ਜਸਟਿਸਿਸ ਨੂੰ ਇਹ ਬੇਨਤੀ ਕੀਤੀ ਸੀਗੀ ਵੀ ਇਸ ਰੂਲ ਨੂੰ ਇਫੈਕਟ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਵੇ ਜਿੰਨੀ ਦੇਰ ਤੱਕ ਜਿਹੜੀਆਂ ਅਪੀਲਸ ਪ੍ਰੋਸੈਸ ਆ ਉਹ ਪੂਰੀ ਤਰ੍ਹਾਂ ਪਲੇ ਆਊਟ ਉਹ ਨਹੀਂ ਹੋ ਜਾਂਦਾ। ਸੋ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਕਾਨੂੰਨ ਨੂੰ ਉਨੀ ਦੇਰ ਤੱਕ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਜਿੰਨੀ ਦੇਰ ਤੱਕ ਇਹ ਪੂਰਾ ਅਪੀਲ ਪ੍ਰੋਸੈਸ ਜਿਹੜਾ ਆ ਅਪੀਲਸ ਕੋਰਟਸ ਦੇ ਵਿੱਚ ਉਹ ਨਹੀਂ ਹੋ ਜਾਂਦਾ। ਸੋ ਸੁਪਰੀਮ ਕੋਰਟ ਨੇ ਹਰੀ ਝੰਡੀ ਜਿਹੜੀ ਆ ਇਹ ਦਿਖਾ ਦਿੱਤੀ ਆ ਹਰੇਕ ਆਡਾਂ ਨੂੰ ਜਿਹੜਾ ਉਹ ਡਿਨਾਈ ਕਰਨ ਦੇ ਲਈ। ਸੋ ਬਿਲਕੁਲ ਹੁਣ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ US ਦੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਕੋਈ ਇਦਾਂ ਦਾ ਬੈਨੀਫਿਟ ਲੈਂਦਾ ਹੈ ਉਹਨੂੰ ਇਮੀਡੀਏਟਲੀ ਬੰਦ ਕਰੋ। ਜਿਨ੍ਹਾਂ ਦਾ ਨਵਿਆਂ ਦਾ ਅਪਲਾਈ ਕੀਤਾ ਹੈ ਉਹਨਾਂ ਨੂੰ ਪੂਰੀ ਬੇਨਤੀ ਕਰੋ, ਉਹਨਾਂ ਨੂੰ ਅਪੀਲ ਕਰੋ ਭਾਈ ਜਿਨ੍ਹਾਂ ਨੇ ਇੱਥੇ ਆਉਣਾ ਹੈ ਆ ਕੇ ਭਾਈ ਸਾਡੇ ਤੋਂ ਚਾਹੇ ਤੁਸੀਂ ਲੋਨ ਲੈ ਲਓ ਚਾਹੇ ਕੁਛ ਗੱਲ ਹੋਣ ਕਿਸੇ ਦਾ ਤਰੀਕੇ ਨਾਲ ਗੱਲਾਂ ਨਹੀਂ। ਜਿਸ ਤਰ੍ਹਾਂ ਮੈਂ ਰਾਜਗਨਵੀਰ ਸਿੰਘ ਪੜ੍ਹ ਰਿਹਾ ਉਹ ਉੱਥੇ ਵੀ ਡਿਨਾਈ ਕਰ ਸਕਦੇ ਆ ਵੀ ਜੇ ਏਜ ਜ਼ਿਆਦਾ ਲੱਗੀ ਉਹਨਾਂ ਨੂੰ ਪਈ ਇਹਦਾ ਐਮਪਲਾਇਮੈਂਟ ਹਿਸਟਰੀ ਨਹੀਂ, ਐਜੂਕੇਸ਼ਨ ਨਹੀਂ, ਉਹਨਾਂ ਇਹ ਤਾਂ ਜਾਂਦੇ ਹੀ ਜਾ ਕੇ ਮੈਡੀਕਲ ਲਊਗੇ ਜਾਂ ਭਾਰ ਬਣੂਗੇ ਸਾਡੇ ਤੇ। ਸੋ ਉਹਨੂੰ ਉਹ ਡਿਨਾਈ ਕਰ ਸਕਦਾ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈਗਾ। ਸੋ ਇਹਦੇ ਬਾਰੇ ਡਿਟੇਲ ਦੇ ਵੀ ਇਹ ਕੁਛ ਘੰਟੇ ਪਹਿਲਾਂ ਦੀ ਖਬਰ ਸੀ, ਡਿਸੀਜਨ ਸੀਗਾ US ਸੁਪਰੀਮ ਕੋਰਟ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਪੂਰੀ ਡਿਟੇਲ ਦੇ ਵਿੱਚ ਕਿਹੜੀ ਚੀਜ਼ ਕਿੱਦਾਂ ਇਫੈਕਟ ਹੋਣੀ ਆ ਤੁਹਾਡੇ ਨਾਲ ਹੋਰ ਅਪਡੇਟ ਹਰਜੋਤ ਸਿੰਘ ਜੀ ਜ਼ਰੂਰ ਹੋਣੀ ਆ। ਸੋ ਅਪੀਲ ਕੋਰਟਸ ਦੇ ਵਿੱਚ ਜਿਹੜੀਆਂ ਅਪੀਲਸ ਪਈਆਂ ਹੋਈਆਂ ਉਸ ਦੇ ਤੇ ਸੁਣਵਾਈਆਂ ਉੱਥੇ ਹੋਣੀਆਂ ਆ। ਸੋ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਹ ਜਿਹੜਾ ਕਾਨੂੰਨ ਆ ਇਸ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਲਾਉਣ ਦੇ ਲਈ ਆਗਿਆ ਦੇ ਦਿੱਤੀ ਗਿਆ ਜਿੰਨੀ ਦੇਰ ਤੱਕ ਜਿਹੜੇ ਅਪੀਲ ਕੋਰਟਸ ਦੇ ਵਿੱਚ ਇਸ ਨੂੰ ਜਿਹੜਾ ਆ ਉਸ ਦੀ ਪੂਰੀ ਕਹਿ ਲਓ ਵੀ ਕਾਰਵਾਈ ਜਿਹੜੀ ਉਹ ਪੂਰੀ ਨਹੀਂ ਹੋ ਜਾਂਦੀ। ਸੋ ਇੱਕ ਵੱਡਾ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਲਈ ਥੋੜ੍ਹੀ ਜਿਹੀ ਭਾਵੇਂ ਚਾਹੇ ਥੋੜ੍ਹੀ ਆ ਪਰ ਹੈ ਵੱਡੀ ਇੱਕ ਜਿੱਤ ਇਸ ਨੂੰ ਆਪਾਂ ਕਹਿ ਸਕਦੇ ਹਾਂ। ਅਤੇ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਓਕੇ ਕਰ ਦਿੱਤਾ ਆ, ਇਸ ਤੋਂ ਪਹਿਲਾਂ ਇੱਕ ਫੈਡਰਲ ਅਦਾਲਤ ਨੇ ਜਿਹੜਾ ਇਸ ਨੂੰ ਬਲੌਕ ਨੂੰ ਜਿਹੜਾ ਉਹ ਹਟਾ ਦਿੱਤਾ ਸੀਗਾ। ਸੋ ਉਸੇ ਤਰੀਕੇ ਦੇ ਨਾਲ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਜਿਹੜੇ ਹੋਰ ਵੱਡੇ ਚੇਂਜਸ ਜਿਹੜੇ ਉਹ ਆ ਸਕਦੇ। ਸੋ ਮਾੜਾ ਜਿਹਾ ਫਿਗਰ ਵੀ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਗਏ ਆ, ਹਾਲਾਂਕਿ ਉਹ ਤੁਹਾਨੂੰ ਪਤਾ ਹੀ ਹੈ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿੰਨੇ ਕੁ ਫਿਗਰ ਦੇਣੇ ਹੁੰਦੇ ਆ। ਉਹਨਾਂ ਨੇ ਇਹ ਕਿਹਾ ਵੀ ਨਵੇਂ ਪਬਲਿਕ ਚਾਰਜ ਰੂਲ ਦੇ ਮੁਤਾਬਕ 3,80,000 ਇਮੀਗ੍ਰੈਂਟ ਨੂੰ ਹਰ ਸਾਲ ਇਹਦੇ ਤੇ ਅਸਰ ਪੈ ਸਕਦਾ ਆ। 3,80,000 ਇਮੀਗ੍ਰੈਂਟ ਜਿਹੜੇ ਆ ਉਹਨਾਂ ਤੇ ਹਰ ਸਾਲ ਫਰਕ ਪੈ ਸਕਦਾ ਹੈਗਾ ਆ। ਉਹਨਾਂ ਦੇ ਕਿਸੇ ਨੂੰ ਡਿਨਾਈ ਹੋ ਸਕਦਾ ਆ, ਕੋਈ ਨਾ ਕੋਈ ਕੁਛ ਹੋ ਸਕਦਾ ਹੈ ਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੀ ਹੋ ਰਿਹਾ ਇਸ ਦੀ ਅਪਡੇਟ ਜਿਹੜੀ ਆਵੇਗੀ ਆਪਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਾਂਝੀ ਕਰਦੇ ਜਾਵਾਂਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸੋ ਇਹ ਸੀਗੀ ਅੱਜ ਦੀ ਜਿਹੜੀ ਲੇਟੈਸਟ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਬ੍ਰੇਕਿੰਗ ਨਿਊਜ਼। ਸੋ ਆਪਾਂ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।